ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤਰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 16 ਤਰੀਕ ਆ, ਦਿਨ ਵੀਰਵਾਰ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਜੇਕਰ ਤੁਸੀਂ 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ, ਮੈਡੀਕੇਅਰ ਦੇ ਬਾਰੇ ਪਤਾ ਕਰਨਾ ਚਾਹੁੰਦੇ ਹੋ ਜਾਂ ਚੱਲ ਰਹੇ ਪਲਾਨਸ ਦੇ ਬਾਰੇ ਤਬਦੀਲੀ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 979 0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਸ਼ਨ ਸਿੰਘ, ਹਰਜੀਤ ਕੌਰ ਕਲੋਵਿਸ। ਇਸ ਦੇ ਨਾਲ ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ ਬੇਕਰਜ਼ ਫੀਲਡ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ ਹਰਦਿਆਲ ਸਿੰਘ ਬੇਕਰਜ਼ ਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮਾਉਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਜਦੋਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਏ ਆ, ਆਪਾਂ ਦੇਖਿਆ ਵੀ ਮੈਕਸੀਕੋ ਵਾਲੇ ਬਾਰਡਰ 'ਤੇ ਤਾਂ ਬਹੁਤ ਵੱਡੀ ਗਿਣਤੀ 'ਚ ਲੋਕ ਐਂਟਰ ਹੋਏ ਆ। ਤੇ ਅੱਜ ਇਹ ਖਬਰ ਆ ਰਹੀ ਆ ਵੀ ਕੈਨੇਡਾ ਤੋਂ ਜੋ ਇਲੀਗਲੀ ਜਿੰਨੇ ਵੀ ਅਨਡਾਕੂਮੈਂਟਡ ਬੰਦੇ ਸੀ ਉਹਨਾਂ ਨੂੰ ਆਪਣਾ ਹੀ ਇੱਕ ਪੰਜਾਬੀ ਰਜਿੰਦਰਪਾਲ ਸਿੰਘ ਊਬਰ ਯੂਜ਼ ਕਰਕੇ ਨਿਗਾ ਰਿਹਾ ਸੀ। ਕਹਿੰਦੇ ਉਸ ਨੇ 600 ਤੋਂ ਵੱਧ ਟ੍ਰਿਪ ਕੈਨੇਡਾ ਤੋਂ ਇੱਧਰ USA ਵੱਲ ਲਾਏ ਮਈ 2018 ਤੋਂ ਲੈ ਕੇ ਮਈ 2022 ਤੱਕ। ਯੂਨਾਈਟਿਡ ਸਟੇਟ ਡਿਪਾਰਟਮੈਂਟ ਆਫ ਜਸਟਿਸ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਕਹਿੰਦੇ ਪਈ ਇਹ ਇੱਕ ਸਮਗਲਿੰਗ ਰਿੰਗ ਜਿਨ੍ਹਾਂ ਨੇ 17 ਦੇ ਕਰੀਬ ਊਬਰ ਦੇ ਅਕਾਊਂਟਸ ਯੂਜ਼ ਕੀਤੇ ਤੇ $80,000 ਚਾਰਜ ਕੀਤੇ। ਜਦੋਂ ਵੀ ਇਹ ਆਰਗੇਨਾਈਜੇਸ਼ਨ ਕਿਸੇ ਨੂੰ ਨਿਗਾਉਂਦੀ ਸੀ ਪਰ ਪਰਸਨ ਉਹ ਤੋਂ $11,000 ਕੈਨੇਡਾ ਤੋਂ USA ਦੇ ਵਿੱਚ ਲਿਆਉਣ ਦੇ ਲੈਂਦੇ ਸੀ। ਊਬਰ ਟ੍ਰਿਪ ਕਹਿੰਦੇ ਵੀ ਬਾਰਡਰ ਤੋਂ ਸੀਟੈਕ ਏਅਰਪੋਰਟ ਨੂੰ ਆਉਂਦਾ ਸੀ ਤੇ ਥੋੜੇ ਮਿੰਟਾਂ ਬਾਅਦ ਹੀ ਫਿਰ ਉਹ ਜਿਹੜਾ ਸੈਕੰਡ ਊਬਰ ਦਾ ਟ੍ਰਿਪ ਸੀ ਉਹ ਜੋ ਲਾਗੇ ਏਅਰਪੋਰਟ ਦਾ ਹੋਟਲ ਸੀ ਉੱਥੇ ਚਲੇ ਜਾਂਦਾ ਸੀ, ਜਿਹੜਾ ਕਿ ਲੇਸੀ ਵਾਸ਼ਿੰਗਟਨ ਦੇ ਵਿੱਚ ਆ। ਸੋ ਇਹ ਰਜਿੰਦਰਪਾਲ ਸਿੰਘ ਆ ਜੋ ਉਹਨਾਂ ਦੀ ਵਾਈਫ ਉਸ ਹੋਟਲ ਨੂੰ ਓਨ ਕਰਦੀ ਸੀ ਜੀ। ਤੇ ਇਲੀਗਲ ਸਮਗਲਿੰਗ ਟ੍ਰਿਪ ਕਹਿੰਦੇ ਵੀ ਕੈਨੇਡੀਅਨ ਬਾਰਡਰ ਤੋਂ ਸ਼ੁਰੂ ਹੋ ਕੇ ਸਿਆਟਲ ਤੇ ਉਹ ਤੋਂ ਬਾਅਦ ਫਿਰ ਹੋਰ ਜੋ ਵੀ ਜਿਹੜੇ ਸ਼ਹਿਰ ਆ ਉੱਧਰ ਚਲੇ ਜਾਂਦੇ ਸੀ, ਨਿਗਾਹ ਦਿੱਤੇ ਜਾਂਦੇ ਸੀ। ਕਹਿੰਦੇ ਵੀ ਇਹ ਸਮਗਲਿੰਗ ਰਿੰਗ ਨੇ $5 ਲੱਖ ਤੋਂ ਵੱਧ ਪੈਸੇ ਬਣਾਏ ਹੈਗੇ ਆ ਜੀ। ਤੇ ਇਹ ਮੰਨ ਗਏ ਆ ਖੁਦ ਸਿੰਘ ਸਾਹਿਬ ਵੀ ਮੈਂ ਜਿਹੜੇ ਇਲੀਗਲ ਜਿਹੜੇ ਸੈਂਕੜੇ ਲੋਕਾਂ ਦੀ ਸਮਗਲਿੰਗ ਕੀਤੀ ਆ ਉਹਦੇ ਵਿੱਚ ਯੋਗਦਾਨ ਕਹਿੰਦੇ ਵੀ ਮੈਂ ਪਾਇਆ ਆ। 2 ਜਿਹੜੇ ਇਹਨਾਂ ਦੇ ਰੈਜ਼ੀਡੈਂਸ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਸਰਚ ਕੀਤਾ ਗਿਆ ਆ, $45,000 ਕੈਸ਼ ਲੱਭਾ ਆ ਤੇ ਕਈ ਜਾਲੀ ਜਿਹੜੇ ਡਾਕੂਮੈਂਟ ਤੇ ਜਿਹੜੀਆਂ ਫਾਲਸੀਫਾਈਡ ਡਾਕੂਮੈਂਟਸ ਆ, ਗਲਤ ਮਲਤ ਜਿਹੜੀਆਂ ਕਾਪੀਜ਼ ਆ ਕਿਸੇ ਡਾਕੂਮੈਂਟਸ ਦੀਆਂ, ਉਹ ਵੀ ਇਹਨਾਂ ਦੇ ਕੋਲੋਂ ਲੱਭੀਆਂ ਆ, ਜਿਹੜੀਆਂ ਵੱਖ-ਵੱਖ ਇਮੀਗ੍ਰੇਸ਼ਨ ਜੱਜਿਸ ਨੂੰ ਉਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਦਿੱਤੀਆਂ ਸੀਗੀਆਂ ਜਦੋਂ ਬੌਂਡ ਹੀਅਰਿੰਗਸ ਨਾਨ ਸਿਟੀਜ਼ਨਸ ਦੀ ਹੋ ਰਹੀ ਸੀਗੀ, ਜਿਹੜੇ ਸਮਗਲ ਕੀਤੇ ਗਏ ਸੀਗੇ US ਦੇ ਵਿੱਚ। ਸੋ ਜਿਹੜੇ ਰਜਿੰਦਰਪਾਲ ਸਿੰਘ ਆ ਤੇ ਉਹਨਾਂ ਨੇ ਆਪਣੀ ਫੋਰਫਿਟ ਕਰ ਦਿੱਤੀ ਹੈ ਕੈਸ਼ ਤੇ ਜਿਹੜੀ ਪਰਸਨਲ ਪ੍ਰਾਪਰਟੀ ਸੀਜ਼ ਹੋਈ ਸੀ ਇਹਨਾਂ ਸਰਚ ਦੇ ਜਿਹੜੇ ਉਹ ਦੌਰਾਨ, ਤੇ $5 ਲੱਖ ਦੀ ਜਿਹੜੀ ਮਨੀ ਜੱਜਮੈਂਟ ਆ ਉਹ ਹੋਈ ਸੀਗੀ। ਸੋ ਕਹਿੰਦੇ ਵੀ ਜਿੰਨੇ ਵੀ ਪ੍ਰੋਸੀਡਸ ਜਿੰਨੀ ਇਹ ਰਿਪਰੈਜ਼ੈਂਟ ਕਰਦੀ ਹੈ ਉਸ ਰਾਸ਼ੀ ਦੇ ਬਰਾਬਰ ਜਿਹੜੀ ਓਬਟੇਨ ਕੀਤੀ ਗਈ ਹੈ ਇਸ ਕ੍ਰਿਮੀਨਲ ਸਕੀਮ ਤੋਂ, ਜਿਹੜੀ ਇਹਨਾਂ ਨੇ
ਇਹ ਜਿੰਨੇ ਡਾਲਰ ਬਣਾਏ ਹੈਗੇ। ਸੋ ਇਹਨਾਂ ਨੂੰ ਕਨਸਪੀਰੇਸੀ ਟੂ ਟਰਾਂਸਪੋਰਟ ਤੇ ਹਾਰਬਰ ਸਰਟਨ ਏਲੀਅਨਸ ਫਾਰ ਪ੍ਰੋਫਿਟ ਇਸ ਦੇ ਚਾਰਜ ਲਾਏ ਆ। ਕਨਸਪੀਰੇਸੀ ਟੂ ਕਮਿਟ ਮਨੀ ਲਾਂਡਰਿੰਗ ਦੇ ਜਿਹੜੇ ਚਾਰजेस ਆ ਉਹ ਲੱਗੇ ਨੇ। ਤੇ ਅਥਾਰਟੀਜ਼ ਨੇ ਮੰਗ ਕੀਤੀ ਆ ਵੀ ਰਜਿੰਦਰਪਾਲ ਹੁਣਾਂ ਨੂੰ 45 ਮਹੀਨੇ ਦੀ ਸਜ਼ਾ ਜਿਹੜੀ ਆ ਪ੍ਰਿਜ਼ਨ ਦੀ ਜਿਹੜੀ ਉਹ ਹੋਣੀ ਚਾਹੀਦੀ ਆ। 9 ਮਈ ਨੂੰ ਇਵੈਂਚੁਅਲੀ ਜਿਹੜੀ ਅਦਾਲਤ ਆ ਉਹ ਆਪਣੀ ਸਜ਼ਾ ਇਸ ਦੇ ਵਿੱਚ ਸੁਣਾਏਗੀ। ਸੋ ਬਿਲਕੁਲ ਹਰਜੋਤ ਸਿੰਘ, ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਆਪਾਂ ਸਦਰਨ ਬਾਰਡਰ ਦੇ ਉੱਤੇ ਤਾਂ ਇਹ ਚੀਜ਼ਾਂ ਸੁਣ ਹੀ ਰਹੇ ਸੀਗੇ, ਇਹ ਹੁਣ ਨਦਰਨ ਬਾਰਡਰ ਦੇ ਉੱਤੇ ਕੈਨੇਡਾ ਤੋਂ ਵੀ ਅਮਰੀਕਾ ਆਉਣ ਦੇ ਲਈ ਲੋਕ ਕਿਸ ਤਰੀਕੇ ਦੇ ਨਾਲ ਆ ਰਹੇ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਮਹੀਨੇ ਪਹਿਲਾਂ ਖਬਰ ਆਈ ਸੀ ਇੱਕ ਗੁਜਰਾਤੀ ਪਰਿਵਾਰ ਠੰਡ ਦੇ ਵਿੱਚ ਹੀ ਮਰ ਗਿਆ ਸੀ। ਉਹਨਾਂ ਨੂੰ ਵੀ ਇਦਾਂ ਹੀ ਏਜੰਟ ਨੇ ਕਿਸੇ ਨੇ ਜਿਹੜਾ ਲਗਾਉਣ ਦੀ ਲਾਰਾ ਕਹਿ ਸਕਦੇ ਹਾਂ ਵੀ ਉਹ ਲਾਇਆ ਹੋਊਗਾ, ਪਰ ਉਹ ਵਿਚਾਰੇ ਠੰਡ ਦੇ ਕਰਕੇ ਉੱਥੇ ਵਿਚਾਰੇ ਰਸਤੇ 'ਚ ਹੀ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਸੀਗੀ। ਸੋ ਕੈਨੇਡਾ ਵੀ ਮਾੜਾ ਮੁਲਕ ਨਹੀਂ ਆ ਉਦਾਂ ਜੇ ਦੇਖਿਆ ਜਾਵੇ ਤਾਂ। ਆਪਣਾ ਉਹਨਾਂ ਨੇ ਹੋਟਲ ਵੀ ਲਿਆਇਆ ਸੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਬਾਅਦ ਦੇ ਵਿੱਚ ਬਹੁਤ ਸਾਰੇ ਸਾਨੂੰ ਫਿਰ ਪੰਜਾਬੀ ਆਪਣੇ ਭੈਣ ਭਰਾ ਕਾਲਾਂ ਵੀ ਕਰਦੇ ਵੀ ਤੁਸੀਂ ਕਾਹਤੇ ਖਬਰ ਇਦਾਂ ਦੀ ਕਰਦੇ ਆ। ਸੋ ਜਿਹੜੇ ਬੰਦੇ ਨੂੰ ਅਰੈਸਟ ਕੀਤਾ ਗਿਆ ਆ ਜਸਟਿਸ ਡਿਪਾਰਟਮੈਂਟ ਵੱਲੋਂ, ਰਜਿੰਦਰਪਾਲ ਸਿੰਘ, ਉਸਨੇ ਖੁਦ ਗਿਲਟੀ ਮੰਨ ਲਿਆ ਆ ਵੀ ਹਾਂ ਮੈਂ ਇਹ ਕੰਮ ਕੀਤਾ ਹੈ ਜੀ। ਅਗਲੀ ਇੱਕ ਹੋਰ ਪੰਜਾਬੀਆਂ ਦੇ ਨਾਲ ਬੇਕਰਸਫੀਲਡ ਤੋਂ ਜੁੜੀ ਜਿਹੜੀ ਖਬਰ ਆ ਰਹੀ ਆ, ਮੁੰਡਾ ਇੱਕ ਸਰਤਾਜ ਸਿੰਘ 32 ਸਾਲਾਂ ਦਾ ਲਾਪਤਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਉਸ ਨੂੰ ਲੱਭਣ ਦੇ ਲਈ ਉਹਦੇ ਪਰਿਵਾਰ ਵਾਲੇ ਜਿਹੜੇ ਆ ਉਹ ਇੱਧਰ ਹੱਥ ਪੱਲਾ ਜਿਹੜਾ ਉਹ ਮਾਰ ਰਹੇ ਆ। ਅਖੀਰਲੀ ਵਾਰ ਉਸ ਨੂੰ 10 ਫਰਵਰੀ ਨੂੰ 1700 ਬਲਾਕ ਜਿਹੜਾ ਮਾਊਂਟ ਵਰਨਨ ਐਵੀਨਿਊ ਦੇ ਉੱਤੇ ਆ, ਈਸਟ ਬੇਕਰਸਫੀਲਡ ਦੇ ਵਿੱਚ ਪੈਂਦਾ ਆ। 32 ਸਾਲਾਂ ਦਾ ਸਰਤਾਜ ਸਿੰਘ ਲਾਸਟ ਟਾਈਮ ਉੱਥੇ ਦੇਖਿਆ ਗਿਆ ਸੀਗਾ। ਭੂਰੀਆਂ ਅੱਖਾਂ ਨੇ, ਭੂਰੇ ਵਾਲ ਨੇ, ਦਾੜੀ ਉਹਨੇ ਰੱਖੀ ਹੋਈ, ਉੱਦਾਂ ਵਾਲ ਜਿਹੜੇ ਆ ਉਸਨੇ ਕੱਟੇ ਹੈਗੇ ਨੇ। 5 ਫੁੱਟ 7 ਇੰਚ ਇਸ ਦਾ ਕੱਦ ਕਾਠ ਦੱਸਿਆ ਜਾਂਦਾ ਆ। 160 ਪਾਉਂਡ ਭਾਰ ਦੱਸਿਆ ਜਾਂਦਾ ਆ। ਲਾਸਟ ਟਾਈਮ ਜਦੋਂ ਇਹਨੂੰ ਦੇਖਿਆ ਗਿਆ ਆ, ਉਹਨੇ ਬਲੂ ਕਲਰ ਦੀ ਨਾਰਥ ਫੇਸ ਦੀ ਸਵੈਟਸ਼ਰਟ ਤੇ ਗ੍ਰੇ ਜਿਹੜੀਆਂ ਪੈਂਟਸ ਆ ਉਹ ਪਾਈਆਂ ਸੀ। ਕਹਿੰਦੇ ਜੇ ਕਿਸੇ ਨੂੰ ਵੀ ਸਰਤਾਜ ਸਿੰਘ ਬਾਰੇ ਜੇ ਪਤਾ ਲੱਗਦਾ ਆ ਤਾਂ ਉਹ ਤੁਰੰਤ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਨੂੰ 661 327 7111 661 327 7111 ਦੇ ਉੱਤੇ ਕਾਲ ਜਿਹੜੇ ਉਹ ਕਰਨ। ਤੇ ਅਧਿਕਾਰੀਆਂ ਨੇ ਕਿਹਾ ਵੀ ਇਸ ਦੇ ਵਿੱਚ ਮੈਂਟਲ ਤੌਰ ਦੇ ਉੱਤੇ ਮੈਂਟਲੀ ਜਿਹੜਾ ਕੋਈ ਰਿਸਕ ਇਸ ਦੇ ਵਿੱਚ ਹੋ ਸਕਦਾ, ਮੈਡੀਕਲ ਕੰਡੀਸ਼ਨ ਹੈਗੀ ਆ, ਕੋਈ ਨਾ ਕੋਈ ਉਹ ਬਿਮਾਰ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਖਾਸ ਕਰਕੇ ਬੇਕਰਸਫੀਲਡ ਵਾਲੇ, ਸਰਤਾਜ ਸਿੰਘ 32 ਸਾਲਾਂ ਦਾ ਆ। ਆਪਾਂ ਫੋਟੋ ਉਹਨਾਂ ਦੀ ਜਿਹੜੀ ਆ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਪਾ ਦਾਂਗੇ। ਕਿਸੇ ਵੀ ਭੈਣ ਭਰਾ ਨੂੰ ਇਹਨਾਂ ਦੇ ਬਾਰੇ ਪਤਾ ਲੱਗਦਾ, ਕਹਿੰਦੇ ਵੀ ਬਿਮਾਰ ਆ, ਇਸੇ ਕਰਕੇ ਉਹ ਹਸਪਤਾਲ ਤੋਂ ਮਿਸਿੰਗ ਹੋ ਗਿਆ ਤੇ ਪਤਾ ਨਹੀਂ ਚੱਲ ਰਿਹਾ, ਤੇ ਇਮੀਡੀਏਟਲੀ ਤੁਸੀਂ ਫਿਰ ਪੁਲਿਸ ਨੂੰ ਕਾਲ ਕਰ ਸਕਦੇ ਹੋ ਫੋਟੋ ਚੈੱਕ ਕਰਕੇ, ਕਿਉਂਕਿ ਜਾਣ ਪਛਾਣ ਹੁੰਦੀ ਹੈ ਲੋਕਲ। 661 327 7111 ਇਹ ਉੱਤੇ ਬੇਕਰਫੀਲਡ ਦੀ ਪੁਲਿਸ ਡਿਪਾਰਟਮੈਂਟ ਦਾ ਨੰਬਰ ਆ। ਜਾਂ ਜੇ ਹੋਰ ਕਿਸੇ ਨੂੰ ਹੋਵੇ ਤਾਂ ਤੁਸੀਂ ਰੇਡੀਓ ਤੇ ਵੀ ਦੱਸ ਸਕਦੇ ਆ, ਫਿਰ ਆਪਾਂ ਉਹਨਾਂ ਨੂੰ ਅੱਗੇ ਇਨਫੋਰਮ ਕਰ ਦੇਵਾਂਗੇ। ਜੀ ਬਿਲਕੁਲ, ਜੇ ਕਿਸੇ ਨੂੰ ਹੋਵੇ ਜਾਣਕਾਰੀ ਤਾਂ ਪਲੀਜ਼ ਜਿਹੜਾ ਜੀ ਦੱਸਿਓ। ਸਰਤਾਜ ਸਿੰਘ ਜਿਹੜਾ ਇਸ ਟਾਈਮ ਲਾਪਤਾ ਜਿਹੜਾ ਉਹ ਦੱਸਿਆ ਜਾ ਰਿਹਾ, ਉਹ ਮਿਲ ਨਹੀਂ ਰਿਹਾ। ਸੋ ਫਿਰ ਦੱਸ ਜਾਈਏ, ਪੌਣੇ 6 ਫੁੱਟ ਉਸਦਾ ਜਿਹੜਾ ਉਹ ਕੱਦ, 5 ਫੁੱਟ 7 ਇੰਚ, 160 ਪਾਉਂਡ ਉਹਦਾ ਭਾਰ ਆ। ਸੋ ਐਵਰੇਜ ਜਿਹੜੀ ਬਿਲਟ ਹੈਗੀ ਆ, ਤੇ ਵਾਲ ਉਹਦੇ ਕੱਟੇ ਹੋਏ ਨੇ। ਕੰਨ 'ਚ ਇੱਕ ਜੇ ਫੋਟੋ 'ਚ ਆਪਾਂ ਦੇਖਦੇ ਵੀ ਉਹਨੇ ਪਾਈਆਂ ਵੀ ਆ ਸ਼ਾਇਦ ਦੋਨੋਂ ਪਾਸੇ ਹੀ, ਤੇ ਦਾੜੀ ਜਿਹੜੀ ਉਹਨੇ ਰੱਖੀ ਹੋਈ ਸੀਗੀ। ਸੋ ਇਹ 10 ਤਰੀਕ ਨੂੰ ਅਖੀਰਲੀ ਵਾਰੀ ਜਿਹੜਾ ਉਹ ਦੇਖਿਆ ਗਿਆ ਸੀਗਾ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਹੀ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਵਕੀਲ ਨੂੰ ਅਕਿਊਜ਼ ਕੀਤਾ ਗਿਆ ਵੀ ਉਹ ਇੱਕ ਕੰਪਨੀ ਦੇ ਵਿੱਚੋਂ $10 ਮਿਲੀਅਨ ਕੱਢ ਕੇ ਗੈਂਬਲਿੰਗ ਹੀ ਕਰਦੀ ਰਹੀ ਹੈਗੀ ਆ। ਔਰੇਂਜ ਕਾਉਂਟੀ ਕੈਲੀਫੋਰਨੀਆ ਦੇ ਅਟਾਰਨੀ ਬ੍ਰਿਟਿਸ਼ ਆਈਲੈਂਡ ਦੇ ਇੱਕ ਕੰਪਨੀ ਦੇ ਲਈ ਕੰਮ ਕਰਦੇ ਸੀ, ਜਿੱਥੋਂ ਉਹਨਾਂ ਨੇ $10 ਮਿਲੀਅਨ ਫੰਡ ਕੱਢਿਆ, ਪੈਸੇ ਕੱਢੇ, ਤੇ ਉਹ ਪਾਰਟੀਆਂ ਦੇ ਵਿੱਚ ਲਾਸ ਵੈਗਸ ਦੇ ਵਿੱਚ ਯੂਜ਼ ਕਰ ਦੇਣਾ। ਸਟੇਸ਼ਨ ਜਿਹੜਾ ਲੋਕਲ KVVU ਲਾਸ ਵੈਗਸ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਸਦਰਨ ਡਿਵੀਜ਼ਨ ਆਫ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਗਈ ਆ ਕਿ ਵਕੀਲ ਸਾਰਾ ਕਿੰਗ ਕਰਕੇ ਜਿਸ ਦਾ ਨਾਮ ਦੱਸਿਆ ਗਿਆ ਆ, ਉਸ ਨੇ ਜਿਸ ਕੰਪਨੀ 'ਚ ਕੰਮ ਕਰਦੀ ਸੀ ਉੱਥੋਂ ਪੈਸੇ ਚੋਰੀ ਕਰਕੇ, ਜੋ LDR ਇੰਟਰਨੈਸ਼ਨਲ ਲਿਮਟਿਡ ਹੈ ਕੰਪਨੀ ਦਾ ਨਾਮ, ਬ੍ਰਿਟਿਸ਼ ਵਰਜਨ ਆਈਲੈਂਡਸ ਦੇ ਵਿੱਚ ਇਹ ਕੰਪਨੀ ਆ, ਤੇ ਉਸ ਨੇ ਉੱਥੋਂ ਯੂਜ਼ ਕਰਕੇ ਕੱਢ ਕੇ ਤੇ ਲਾਸ ਵੈਗਸ ਦੇ ਵਿੱਚ ਗੈਂਬਲਿੰਗ ਦੇ ਵਿੱਚ ਹੋਰ ਜਿਹੜੇ ਪੈਸੇ ਆ ਉਹ ਖਰਾਬ
ਕਰ ਦਿੱਤੇ, ਯੂਜ਼ ਕਰ ਲਿਆ। ਸੋ ਜੋ ਪਟੀਸ਼ਨ ਫਾਈਲ ਕੀਤੀ ਗਈ ਹੈ ਉਹਨਾਂ ਤੇ ਫਰਾਡ, ਸਿਵਲ, ਥੈਫਟ, ਇਹ ਸਾਰੇ ਜਿਹੜੇ ਚਾਰजेस ਆ ਲਾਏ ਗਏ ਹੈਗੇ ਆ। ਜੀ ਕਿਸੇ ਟਾਈਮ ਦੇ ਉੱਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਸਲਾ ਵਾਲਾ ਜਿਹੜਾ ਈਲਨ ਮਸਕ ਆ, ਉਹ ਬਹੁਤ ਕਹਿੰਦਾ ਸੀਗਾ ਵੀ ਜਿਹੜੀਆਂ ਮੇਰੀਆਂ ਗੱਡੀਆਂ ਆ ਉਹ ਫੁੱਲੀ ਸੈਲਫ ਡਰਾਈਵਿੰਗ ਜਿਹੜੀਆਂ ਹੋਣਗੀਆਂ। FSD ਬੈਟਾ ਸੌਫਟਵੇਅਰ ਜਦ ਆਇਆ ਸੀਗਾ, ਉਹ ਇਦਾਂ ਹੀ ਜਿਹੜਾ ਉਹ ਕਹਿੰਦਾ ਸੀ, ਕਈਆਂ ਦੇ ਨਾਲ ਉਹ ਉਲਝਦਾ ਵੀ ਜਿਹੜਾ ਹੋ ਰਿਹਾ ਵੀ ਨਹੀਂ ਇਹ ਬਿਲਕੁਲ ਠੀਕ ਜਿਹੜਾ ਉਹ ਚੱਲਦਾ ਆ। ਇਵੈਂਚੁਅਲੀ ਇਸ ਨੂੰ ਹੁਣ ਮੰਨਣਾ ਪਿਆ ਆ ਵੀ ਇਸ ਜਿਹੜੇ ਡਰਾਈਵਿੰਗ ਸੌਫਟਵੇਅਰ ਦੇ ਵਿੱਚ, ਸੈਲਫ ਡਰਾਈਵਿੰਗ ਸੌਫਟਵੇਅਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮਸ ਆ, ਤੇ ਮੰਨੇ ਆ ਵੀ ਇਹਦੇ ਨਾਲ ਕ੍ਰੈਸ਼ ਹੋ ਸਕਦੇ ਆ, ਦੁਰਘਟਨਾਵਾਂ ਘਟ ਸਕਦੀਆਂ ਆ। ਇਹਦੇ ਕਰਕੇ ਟੈਸਲਾ ਨੇ 3,62,758 ਵਹੀਕਲਸ ਆ ਉਹਨਾਂ ਨੂੰ ਰੀਕਾਲ ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਸ ਇਸ਼ੂ ਨੂੰ ਐਡਰੈਸ ਕਰਨ ਦੇ ਲਈ ਟੈਸਲਾ ਜਿਹੜੇ ਆ ਓਵਰ ਦਾ 에ਅਰ ਸੌਫਟਵੇਅਰ ਅਪਡੇਟਸ ਵੀ ਜਿਹੜੇ ਆ ਉਹਨਾਂ ਨੂੰ ਘੱਲਣ ਜਿਹੜੇ ਉਹ ਜਾ ਰਹੇ ਆ ਵੀ ਇਹਨਾਂ ਦੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਦੇ ਸੌਫਟਵੇਅਰ ਆ ਉਹ ਇਸ ਨੂੰ ਠੀਕ ਹੋ ਸਕਣ। ਇਹ ਰੀਕਾਲ ਨੋਟਿਸ ਪੋਸਟ ਕੀਤਾ ਗਿਆ ਸੀਗਾ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ। ਜਿਨ੍ਹਾਂ ਦੇ ਕੋਲ ਵੀ ਟੈਸਲਾਜ਼ ਆ, ਆਪਣੇ ਵੀ ਬਹੁਤ ਕਮਿਊਨਿਟੀ ਦੇ ਲੋਕਾਂ ਦੇ ਕੋਲ ਟੈਸਲਾਜ਼ ਹਨ, ਤੇ ਜਿਨ੍ਹਾਂ ਨੇ FSD ਬੈਟਾ ਜਾਂ ਫੁੱਲ ਸੈਲਫ ਡਰਾਈਵਿੰਗ ਬੈਟਾ ਜਿਸ ਨੂੰ ਆਖਿਆ ਜਾਂਦਾ ਆ, ਉਹ ਬਾਏ ਕੀਤਾ ਸੀਗਾ ਜਾਂ ਉਹ ਯੂਜ਼ ਕਰ ਰਹੇ ਸੀਗੇ, ਵੀ ਹਾਲ ਦੀ ਘੜੀ ਉਸ ਨੂੰ ਫੁੱਲ ਸੈਲਫ ਡਰਾਈਵਿੰਗ ਮੋਡ ਦੇ ਵਿੱਚ ਨਾ ਹੀ ਜਿਹੜਾ ਉਹ ਵਰਤਣ ਤੇ ਜਲਦ ਤੋਂ ਜਲਦ ਇਸ ਸੌਫਟਵੇਅਰ ਨੂੰ ਅਪਡੇਟ ਕਰਵਾ ਲੈਣ, ਕਿਉਂਕਿ ਅਦਰਵਾਈਜ਼ ਕਹਿੰਦੇ ਆ ਵੀ ਕ੍ਰੈਸ਼ ਜਿਹੜਾ ਆ ਉਹ ਹੋ ਸਕਦਾ ਹੈ। ਕਹਿੰਦੇ ਖਾਸ ਕਰਕੇ ਜਿਹੜੀਆਂ ਅਨਸੇਫ ਜਿਹੜੇ ਆ ਅਰਾਊਂਡ ਇੰਟਰਸੈਕਸ਼ਨਸ ਆ, ਜਦੋਂ ਟਰੈਵਲ ਕਰ ਰਹੇ ਆ ਸਟ੍ਰੇਟ ਇੰਟਰਸੈਕਸ਼ਨ ਦੇ ਵਿੱਚੋਂ, ਤੇ ਜਦੋਂ ਟਰਨ ਓਨਲੀ ਲੇਨ ਜਿਹੜੀ ਉਹ ਆ ਜਾਂਦੀ ਆ, ਸੋ ਉੱਥੇ ਇਸ ਨੂੰ ਜਿਹੜਾ ਉਹ ਕੋਈ ਨਾ ਕੋਈ ਪ੍ਰੋਬਲਮ ਆ ਉਹ ਆ ਜਾਂਦੀ ਹੈਗੀ ਆ। ਸੋ ਇਹ ਚੀਜ਼ ਨੂੰ ਉੱਤੇ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣ। ਮੋਸਟਲੀ 2016 ਤੋਂ 2013 ਦੀਆਂ ਮਾਡਲ S ਤੇ ਮਾਡਲ X ਜਿਹੜੀਆਂ ਆ ਉਹਨਾਂ ਦੇ ਉੱਤੇ, 2017 ਤੋਂ 2013 ਦੀਆਂ ਮਾਡਲ 3 ਤੇ 2020 ਤੋਂ 2023 ਦੀਆਂ ਮਾਡਲ Y ਜਿਹੜੀਆਂ ਗੱਡੀਆਂ ਆ ਟੈਸਲਾ ਦੀਆਂ, ਉਹਨਾਂ ਦੇ ਵਿੱਚ ਉਹਨਾਂ ਨੂੰ ਰੀਕਾਲ ਜਿਹੜਾ ਉਹ ਕੀਤਾ ਗਿਆ, ਜਿਨ੍ਹਾਂ ਦੇ ਕੋਲ ਫੁੱਲ ਸੈਲਫ ਡਰਾਈਵਿੰਗ ਬੈਟਾ ਜਿਹੜਾ ਸੌਫਟਵੇਅਰ ਆ ਉਹਨਾਂ ਨੇ ਇੰਸਟਾਲ ਕੀਤਾ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਵੈਦਰ ਫੇਰ ਇੱਕ ਵਾਰੀ ਚੇਂਜ ਹੋਣ ਜਾ ਰਿਹਾ। ਅੱਜ ਕੱਲ੍ਹ ਠੰਡ ਬਹੁਤ ਜ਼ਿਆਦਾ ਚੱਲ ਰਹੀ ਆ, ਤੇ ਹੁਣ ਇਹ ਖਬਰ ਆ ਰਹੀ ਆ ਵੀ ਫਰਵਰੀ 22 ਤੋਂ ਬਾਅਦ ਖਾਸ ਕਰਕੇ ਬੇ ਏਰੀਏ ਦੇ ਵਿੱਚ ਤਾਂ ਲਗਾਤਾਰ ਕਿੰਨੇ ਦਿਨ ਮੀਂਹ ਪਊਗਾ, ਤੇ ਜੋ ਲੋ ਆਲਟੀਟਿਊਡ ਦੇ ਉੱਤੇ ਪਹਾੜੀਆਂ ਹੈਗੀਆਂ ਆ ਉਹਨਾਂ ਦੇ ਸਨੋ ਵੀ ਪਊਗੀ। ਹਾਈ ਤੇ ਤਾਂ ਪੈਂਦੀ ਆ, ਸੋ ਠੰਡ ਦੇ ਕਰਕੇ ਇਹ ਜ਼ਿਆਦਾ ਸਨੋ ਵੀ ਪਊਗੀ। ਨੈਸ਼ਨਲ ਵੈਦਰ ਸਰਵਿਸ ਨੇ ਇਹ ਇਨਫੋਰਮ ਕੀਤਾ ਹੈਗਾ ਆ। ਸੋ ਸਿਆਰਾਸ ਦੇ ਵਿੱਚ ਸਨੋ ਪੈਣ ਦੇ ਬਹੁਤ ਚਾਂਸ ਆ। ਸੋ ਇਹ ਚਾਹੀਦੀ ਵੀ ਆ ਉੱਦਾਂ ਤਾਂ ਆਪਾਂ ਨੂੰ, ਜੇ ਡਰਾਊਟ ਖਤਮ ਕਰਨਾ ਆ ਤੇ ਜੋ ਮੀਂਹ ਆ ਉਸ ਦੇ ਨਾਲ ਥੋੜੀ ਜਿਹੀ ਠੰਡ ਜ਼ਰੂਰ ਘਟੂਗੀ, ਪਰ 6 ਤੋਂ ਲੈ ਕੇ 10 ਦਿਨ ਕਹਿੰਦੇ ਲਗਾਤਾਰ 50 ਤੋਂ ਲੈ ਕੇ 60% ਚਾਂਸ ਹੈਗੇ ਆ ਮੀਂਹ ਪੈਣ ਦੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਅਜੇ ਦੱਸਿਆ ਸੀਗਾ ਈਸਟ ਪੈਲਸਟੀਨ ਓਹਾਇਓ ਦੇ ਵਿੱਚ ਕਿੱਦਾਂ ਇੱਕ ਟ੍ਰੇਨ ਜਿਹੜੀ ਉਲਟੀ ਹੈ, ਜਿੱਥੇ ਬਹੁਤ ਹੀ ਖਤਰਨਾਕ ਰਸਾਇਣ ਉੱਥੇ ਫੈਲ ਰਹੇ ਆ। ਅੱਜ EPA ਦੇ ਜਿਹੜੇ ਚੇਅਰਪਰਸਨ ਆ ਉਹਨਾਂ ਨੇ ਵੀ ਉੱਥੇ ਜਿਹੜਾ ਉਹ ਜਾਣਾ ਸੀ। ਉਧਰ ਇੱਕ ਹੋਰ ਜਿਹੜੀ ਰੇਲ ਗੱਡੀ ਜਿਸ ਦੇ ਵਿੱਚ ਇਦਾਂ ਦਾ ਹੀ ਖਤਰਨਾਕ ਮਟੀਰੀਅਲ ਜਾ ਰਿਹਾ ਸੀ, ਉਹ ਮਿਸ਼ੀਗਨ ਦੇ ਵਿੱਚ ਡੀਰੇਲ ਹੋ ਗਈ ਆ। ਕਹਿੰਦੇ ਘੱਟੋ ਘੱਟ ਜਿਹੜੀਆਂ 6 ਬੋਗੀਆਂ, 6 ਕਾਰਸ ਜਿਹੜੀਆਂ ਆ ਉਹ ਟਰੈਕਸ ਤੋਂ ਲੱਥ ਗਈਆਂ, ਲੀਹੋਂ ਲੱਥ ਗਈਆਂ। ਵੈਨ ਬਿਊਰਨ ਟਾਊਨਸ਼ਿਪ ਉਸ ਦੇ ਲਾਗੇ, ਇਹ ਡਿਟਰੋਇਟ ਤੋਂ 30 ਮੀਲ ਦੂਰ ਦੱਸਿਆ ਜਾਂਦਾ ਹੈਗਾ। ਸੋ ਕਹਿੰਦੇ ਵੀ ਅਜੇ ਤੱਕ ਕੋਈ ਲੀਕ ਜਾਂ ਡੈਮੇਜ ਦਾ ਰਿਪੋਰਟ ਤਾਂ ਨਹੀਂ ਆਈ, ਕੋਈ ਸਾਈਨ ਤਾਂ ਨਹੀਂ ਆਈ। ਲੋਕਲ ਫਾਇਰ ਡਿਪਾਰਟਮੈਂਟ ਉਹਨਾਂ ਨੇ ਕਿਹਾ ਆ ਵੀ ਇਹ ਜਿਹੜੀ ਡੀਰੇਲਮੈਂਟ ਹੋਈ ਆ, ਗੱਡੀ ਜਿਹੜੀ ਲੀਹੋਂ ਲੱਥੀ ਆ, ਉਹਦੇ ਨਾਲ ਜਨਤਾ ਨੂੰ ਕੋਈ ਵੀ ਖਤਰਾ ਨਹੀਂ ਹੈਗਾ, ਪਰ ਲੋਕਾਂ ਦੇ ਵਿੱਚ ਬੇਚੈਨੀ ਜਿਹੜੀ ਇਸ ਦੇ ਕਰਕੇ ਬਹੁਤ ਜ਼ਿਆਦਾ ਵੱਧ ਗਈ, ਕਿਉਂਕਿ ਈਸਟ ਪੈਲਸਟੀਨ ਓਹਾਇਓ ਦੇ ਵਿੱਚ ਲੋਕ ਇਸ ਟਾਈਮ ਬੁਰੀ ਤਰ੍ਹਾਂ ਸਫਰ ਕਰ ਰਹੇ ਨੇ। ਬਹੁਤ ਉਹਨਾਂ ਦਾ ਹਾਲਾਤ ਮਾੜੇ ਨੇ। ਉੱਥੋਂ ਦੇ ਜਿਹੜੇ ਲਾਈਫ ਸਟਾਕ ਜਾਂ ਲੋਕਲ ਐਨੀਮਲਸ ਆ, ਪੈਟਸ ਆ, ਉਹਨਾਂ ਦੀਆਂ ਵੀ ਉੱਥੇ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਹੈਗੀਆਂ। ਸੋ ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਉੱਥੇ ਵੀ ਅੱਗੇ ਬਣਦਾ ਆ। ਕੈਲੀਫੋਰਨੀਆ ਦਾ ਇੱਕ ਸ਼ੈਰਿਫ ਡਿਪਟੀ ਜਿਸ ਦਾ ਨਾਮ ਰਿਕਾਰਡੋ
ਕੈਸਟਰੋ ਕਰਕੇ ਦੱਸਿਆ ਗਿਆ ਆ, ਉਸ ਨੂੰ ਹੁਣ ਚਾਰਜ ਕੀਤਾ ਗਿਆ ਕਿਉਂਕਿ ਉਸ ਨੇ ਇੱਕ ਸਕੂਲ ਜ਼ੋਨ ਦੇ ਵਿੱਚ ਜਦੋਂ ਉਹ ਆਪਣੀ ਆਫ ਡਿਊਟੀ ਦੇ ਉੱਤੇ ਸੀ 95 ਮੀਲ ਪਰ ਆਵਰ ਦੇ ਹਿਸਾਬ ਨਾਲ ਕਾਰ ਚਲਾ ਰਿਹਾ ਸੀ Yeah. ਤੇ ਇੱਕ ਸਟੂਡੈਂਟ ਨੂੰ ਉਸ ਨੇ ਮਾਰ ਦਿੱਤਾ ਸੀ ਆਪਣੀ ਕਾਰ ਦੇ ਥੱਲੇ ਲਾ ਕੇ। ਤੇ 12 ਸਾਲਾਂ ਦਾ ਆਜ਼ਿਆ ਰੋਦਰੀਗਸ, ਉਸ ਨੂੰ ਉਸ ਦੀ ਜਿਹੜੀ ਡੈਥ ਹੋ ਗਈ ਸੀ ਜਦੋਂ ਇਸ ਦੀ ਕਾਰ ਨੇ ਹਿੱਟ ਕੀਤਾ ਹੈ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਡਿਪਟੀ ਕੈਸਟਰੋ 28 ਸਾਲਾਂ ਦੇ ਹੈਗੇ ਆ। ਵਹੀਕਲ ਮੈਨਸਲੌਟਰ, ਰੈਕਲੈਸ ਡਰਾਈਵਿੰਗ, ਕਾਜ਼ਿੰਗ ਗ੍ਰੇਟ ਬੋਡਲੀ ਇੰਜਰੀ, ਇਹਨਾਂ ਸਾਰਿਆਂ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ। ਇਹ ਐਕਸੀਡੈਂਟ ਨਵੰਬਰ 3 2021 ਨੂੰ ਸਾਊਥ ਗੇਟ ਸਾਊਥ ਈਸਟ ਆਫ ਡਾਊਨਟਾਊਨ ਲਾਸ ਐਂਜਲਸ 'ਚ ਹੋਇਆ ਸੀ। ਲਾਸ ਐਂਜਲਸ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕੋਨ, ਇਹ ਉਹਨਾਂ ਨੇ ਜੋ ਸਟੇਟਮੈਂਟ ਆ ਇਹ ਜਾਰੀ ਕੀਤੀ ਹੈਗੀ ਆ। ਜੀ ਜੀ। ਨਵੇਂ ਬਣੇ ਜਿਹੜੇ ਸੈਨੇਟਰ ਫੈਟਰਮੈਨ, ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ, ਵਾਲਟਰ ਰੀਡ ਹਸਪਤਾਲ ਦੇ ਵਿੱਚ, ਵੀ ਉਹ ਕਲੀਨਿਕਲ ਡਿਪਰੈਸ਼ਨ ਦੇ ਜਿਹੜੇ ਉਹ ਸ਼ਿਕਾਰ ਹੋ ਚੁੱਕੇ ਨੇ। ਜਦ ਇਹ ਹਰਜੋਤ ਸਿੰਘ ਜੀ ਪੈਂਸਲਵੇਨੀਆ ਦੇ ਵਿੱਚ ਜਦੋਂ ਇਲੈਕਸ਼ਨ ਵੀ ਚੱਲ ਰਹੀਆਂ ਸੀ, ਉਸ ਦੌਰਾਨ ਵੀ ਇਹਨਾਂ ਦੀ ਸਿਹਤ ਨੂੰ ਲੈ ਕੇ ਹੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਖੜੇ ਹੋਏ ਸੀਗੇ। ਤੇ ਹੁਣ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਰੀਸੈਂਟਲੀ ਜਿੱਤੇ ਸੈਨੇਟਰ ਜੌਨ ਫੈਟਰਮਨ ਆ, ਉਹਨਾਂ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿੱਚ ਦਾਖਲ ਕਰਾਇਆ ਗਿਆ ਹੈਗਾ ਆ। ਸੋ ਇਹ ਕਾਫੀ ਉਦੋਂ ਉੱਚੇ ਲੰਬੇ ਗੱਭਰੂ ਜਵਾਨ ਤਾਂ ਜਿਹੜੇ ਉਹ ਹੈਗੇ ਆ, ਪਰ ਇਹ ਇਸ ਟਾਈਮ ਡਿਪਰੈਸ਼ਨ ਦਾ ਸ਼ਿਕਾਰ ਜਿਹੜੇ ਉਹ ਦੱਸੇ ਜਾ ਰਹੇ। ਉਹਨਾਂ ਦੀ ਵਾਈਫ ਜਿਜ਼ਲ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਮੈਂ ਉਸ ਤੇ ਮਾਣ ਕਰਦੀ ਹਾਂ ਵੀ ਉਹਨੇ ਮਦਦ ਦੇ ਲਈ ਆਵਾਜ਼ ਜਿਹੜੀ ਆ ਉਹ ਮਾਰੀ ਆ। ਬਹੁਤ ਵਾਰੀ ਇਹ ਗੱਲ ਕਰਦੇ ਕਰਦੇ ਥਥਲਾ ਵੀ ਜਾਂਦੇ ਸੀਗੇ, ਬੋਲਣ ਦੇ ਵਿੱਚ ਵੀ ਇਹਨਾਂ ਨੂੰ ਕਈ ਵਾਰੀ ਜਿਹੜੀ ਤਕਲੀਫ ਆ ਉਹ ਰਹੀ ਆ, ਤੇ ਹੁਣ ਇਵੈਂਚੁਅਲੀ ਇਹ ਜ਼ੇਰੇ ਇਲਾਜ ਹੋਏ। ਜੀ, ਸੋ ਡਾਕਟਰਸ, ਇੱਕ ਡਾਕਟਰ ਹੈਗੇ ਮਾਰਕ ਸੀਗਲ, ਉਹਨਾਂ ਨੇ ਇਹ ਦੱਸਿਆ ਆ ਵੀ ਇਹ ਇੱਕ ਸਟੱਡੀ ਹੋਈ ਸੀ 2016 ਦੇ ਵਿੱਚ, ਜਿਹਦੇ ਮੁਤਾਬਕ ਜੇ ਕਿਸੇ ਨੂੰ ਸਟ੍ਰੋਕ ਹੋ ਜਾਂਦਾ ਆ, ਉਹਦੇ 'ਚ ਕਹਿੰਦੇ ਵੀ 1 ਆਊਟ ਆਫ 3 ਸਟ੍ਰੋਕਸ ਦੇ ਨਾਲ ਬੰਦਾ ਓਵਰ ਦਾ ਟਾਈਮ ਡਿਪਰੈਸ਼ਨ 'ਚ ਜਾ ਸਕਦਾ। ਤਿੰਨਾਂ 'ਚੋਂ ਇੱਕ ਜਾਣੇ ਦੇ ਜਿਹੜੇ ਚਾਂਸ ਹੁੰਦੇ ਹੈਗੇ ਆ। ਸੋ ਆਪਾਂ ਤਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਅੱਜ ਨਵੇਂ ਸੈਨੇਟਰ ਬਣੇ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਉਹ ਕਰਦੇ ਆਏ ਆ, ਜਿਹੜਾ ਬੀਤੇ ਦਿਨਾਂ ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਕੈਲੀਫੋਰਨੀਆ ਦੇ ਮਸ਼ਰੂਮ ਫਾਰਮ ਦੇ ਵਿੱਚ। ਫਾਰਮ ਵਰਕਰ ਜਿਸ ਨੇ ਗੋਲੀਆਂ ਕਥਿਤ ਤੌਰ ਤੇ ਚਲਾਈਆਂ, ਉਹਨੇ ਆਪਣੇ ਆਪ ਨੂੰ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਹੈਗਾ ਆ। ਉਸੇ ਮਸ਼ਰੂਮ ਫਾਰਮ ਦਾ ਜਿਹੜਾ EMPLOYE, ਉਹਨੇ ਕਿਹਾ ਵੀ ਇਹ ਜਿਹੜੇ ਕ੍ਰਾਈਮ ਇਸਨੇ ਕਮਿਟ ਕੀਤੇ ਆ ਉਹ ਬੁਲਿੰਗ ਤੋਂ ਤੰਗ ਆ ਕੇ ਕੀਤੇ ਆ। ਕੰਪਲੇਂਟ ਕਰਨ ਤੋਂ ਬਾਵਜੂਦ ਵੀ ਉਸ ਦਾ ਕੋਈ ਨਿਤਾਰਾ ਨਹੀਂ ਹੋਇਆ ਤੇ ਫਿਰ ਉਸਨੇ ਇਹ ਕੀਤਾ ਹੈ। ਚੁਨਲੀ ਜ਼ਾਓ 66 ਸਾਲਾਂ ਦਾ, ਇਸ ਦੇ ਉੱਤੇ 7 ਕਾਊਂਟ ਮਰਡਰ ਦੇ ਤੇ 1 ਕਾਊਂਟ ਅਟੈਂਪਟਡ ਮਰਡਰ ਦੇ ਜਿਹੜੇ ਉਹ ਲਗਾਏ ਗਏ ਸੀਗੇ। ਸੋ ਅੱਜ ਅਦਾਲਤ ਵਿੱਚ ਜਦ ਉਹ ਪੇਸ਼ ਹੋਇਆ ਤਾਂ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਹੀ ਆਖਿਆ। ਜੀ, ਤੇ ਆਪਾਂ ਸਟਾਕ ਦੀ ਗੱਲ ਕਰਦੇ ਜਾਈਏ, ਇਕਨੋਮੀ ਦੀ ਕੰਜ਼ਿਊਮਰ ਡੈਪਟ ਜੋ ਕਰਜ਼ਾ ਹੈਗਾ ਉਹ 16.9 ਟ੍ਰਿਲੀਅਨ ਡਾਲਰ ਹੋ ਗਿਆ। 1.3 ਟ੍ਰਿਲੀਅਨ ਡਾਲਰ ਪਿਛਲੇ ਸਾਲ ਨਾਲੋਂ ਵਧਿਆ ਆ। ਸੋ ਇਹਦੇ ਨਾਲ ਹੁਣ ਮੌਰਗੇਜ, ਆਟੋ ਲੋਨ, ਕ੍ਰੈਡਿਟ ਕਾਰਡ ਦੀਆਂ ਡਿਲੀਕੁਐਂਸੀਜ਼ ਆਲਰੇਡੀ ਵਧਣੀਆਂ ਸ਼ੁਰੂ ਹੋ ਗਈਆਂ। ਸੋ ਲੋਕਾਂ ਦੀਆਂ ਕਾਰਾਂ ਵਾਪਸ ਜਾਣੀਆਂ ਸ਼ੁਰੂ ਹੋ ਗਈਆਂ, ਘਰ ਵਾਪਸ ਜਾਣੇ ਸ਼ੁਰੂ ਹੋ ਗਏ ਆ। ਸੋ ਇਹ ਸਾਰੇ ਨੂੰ ਦੇਖਦੇ ਹੋਏ ਹੁਣ ਲੱਗਦਾ ਆ ਵਾਲ ਸਟਰੀਟ ਨੂੰ ਵੀ ਪਈ ਸਟਾਕ ਇੰਟਰਸਟ ਰੇਟ ਉੱਪਰ ਜਾਊਗਾ, ਤੇ ਉਹਦੇ ਨਾਲ ਅੱਜ ਸਟਾਕ ਮਾਰਕੀਟ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ। ਜੀ ਬਿਲਕੁਲ। ਸੋ ਮਾਰਕੀਟ ਦਾ ਜੇ ਹਾਲ ਅੱਜ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ ਤਾਂ 431 ਪੁਆਇੰਟ ਡਾਓ ਜੋਨ ਘਟ ਕੇ ਬੰਦ ਹੋਇਆ 33,697 ਤੇ। S&P ਵੀ 57 ਪੁਆਇੰਟ ਘਟਿਆ 4,090 ਤੇ ਬੰਦ ਹੋਇਆ। ਨੈਸਡੈਕ 215 ਪੁਆਇੰਟ ਘਟ ਕੇ 11,855 ਤੇ ਬੰਦ ਹੋਇਆ। ਟੈਸਲਾ ਦੀ ਰੀਕਾਲ ਤੋਂ ਬਾਅਦ ਉਹਨਾਂ ਦੇ ਸ਼ੇਅਰ ਵੀ ਜਿਹੜੇ ਉਹ ਥੱਲੇ ਨੂੰ ਡਿੱਗੇ। ਸੋਨੇ ਦਾ ਭਾਅ $1,839 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10-year yield 3.89% ਦੇ ਉੱਤੇ ਰਹੀ ਆ। ਬਿਟਕੋਇਨ ਤੇ 23,850 ਦੇ ਉੱਤੇ। ਇਥੀਰੀਅਮ 1,600 ਤੇ $64 ਦੇ ਬਰਾਬਰ ਚੱਲ ਰਿਹਾ ਹੈਗਾ ਆ।
ਲੇ ਆਫ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੈ। ਜੇ ਅੱਜ ਦੀਆਂ ਕੁਝ ਕੰਪਨੀਆਂ ਦੀ ਲੇ ਆਫ ਦੱਸਦਾ ਜਾਵਾਂ, ਡੋਕੂਸਾਈਨ ਨੇ ਬੜੀ ਵੱਡੀ ਕੰਪਨੀ ਸੀ, ਉਹਨਾਂ ਨੇ ਅੱਜ ਆਪਣੀ 10% ਵਰਕਫੋਰਸ 680 ਬੰਦਿਆਂ ਨੂੰ ਲੇ ਆਫ ਕਰਤਾ। ਪੀਕੋ ਇੰਟਰੈਕਟਿਵ ਇਹ ਵੀ ਸੈਨ ਫਰਾਂਸਿਸਕੋ ਬੇਸਡ ਹੀ ਆ, ਡੋਕੂਸਾਈਨ ਵੀ ਸੈਨ ਫਰਾਂਸਿਸਕੋ ਬੇਸਡ ਆ। ਇਹਨਾਂ ਨੇ ਪੀਕੋ ਵਾਲਿਆਂ ਨੇ 20% ਵਰਕਫੋਰਸ ਨੂੰ ਲੇ ਆਫ ਕੀਤਾ। ਰੀਅਲ ਕਰਕੇ ਇੱਕ ਸੈਨ ਫਰਾਂਸਿਸਕੋ ਦੀ ਇਹ ਰੀਟੇਲ ਦੇ ਵਿੱਚ ਆ, ਇਹਨਾਂ ਨੇ 7% ਵਰਕਫੋਰਸ ਨੂੰ ਲੇ ਆਫ ਕੀਤਾ। ਤੇ ਸਵੇਰੇ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕੌਨਵੋਏ ਟਰੱਕਿੰਗ ਜੋ ਕੰਪਨੀ ਆ ਉਹਨਾਂ ਨੇ ਵੀ ਕਾਫੀ ਲੇ ਆਫ ਕੀਤੀ ਹੈਗੀ ਆ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 85 ਪੈਸੇ ਰਹੇ ਆ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।